ਤਾਜੀ ਇਹਨੇ ਵੀ ਇੱਕ ਅੰਗਰੇਜ਼ੀ ਨੂੰ ਗੱਲ ਸੁਣਾਈ ਸੀ 3-4 ਸਾਲ ਮੇਰੇ ਕੋਲ ਖਾਂਦਾ ਰਿਹਾ ਇਹੀ ਕਹਿੰਦਾ ਉਹਨੇ ਆਣਾ ਵਾ ਆਪਾਂ ਵੇਖੀ ਡਾਲਰ। ਹਾਂ ਇਹ ਗੱਲ ਬਲਾਗ ਨਹੀਂਗਾ, ਇਹ ਸੱਚੀ ਗੱਲ ਹੈ, ਇਹ ਜੈਨੂਇਨ ਗੱਲ ਹੈ। 2-3 ਸਾਲ ਤਾਜੀ ਇਹ ਖਵਾਵੇ ਨਹੀਂ ਏਦਾਂ ਦਾ ਰੌਲਾ ਤੇ ਹੋਇਆ ਸੀ ਨਾ। ਹੈ ਸੀ। ਅੱਛਾ ਯਾਰ ਇੱਕ ਮਿੰਟ ਉਧਰ ਤੇ ਆਪ ਬੀਤੀ ਜਰਾ ਤੂੰ ਸੁਣਾ ਕੀ ਹੋਇਆ ਕਿ ਉਹ ਉਸਤਾਦ ਜੀ ਉਹਦਾ ਕਿਤੇ ਮੈਂ ਵੀਡੀਓ ਕਾਲ ਦਾ ਉਹਨੂੰ ਬੜੇ ਮੁਸ਼ਕਲ ਨਾਲ ਬਣਾ ਲਿਆ, ਉਹ ਤੇ ਬੜੀ ਮਾਈ ਨਿਕਲ ਆਈ। ਅੱਛਾ ਪਹਿਲੇ ਕਿੰਨੀ ਦੇਰ ਗੱਲ ਹੁੰਦੀ ਸੀ ਤੇਰੀ? ਪਹਿਲੀ ਤਾਂ ਤਕਰੀਬਨ 3-4 ਮਹੀਨੇ ਉਹ ਫੁੱਲ ਤੁਲੀ ਸੀ ਪਾਕਿਸਤਾਨ ਆਉਣ ਲਈ। ਤੇਰੇ ਪਿੱਛੇ? ਹਾਂਜੀ ਕਹਿੰਦੀ ਮੈਂ ਇੱਥੇ ਆਉਂਗੀ ਤੇ ਕੋਠੀ ਲੈ ਲਾਂਗੇ, ਫੈਕਟਰੀ ਬਣਾ ਲਾਂਗੇ, ਤੂੰ ਮੇਰਾ ਹਸਬੈਂਡ ਤੇ ਮੈਂ ਤੇਰੀ ਲੈ ਮੈਂ ਉਹਨੂੰ ਇਹ ਫਿਲਮ ਸੁਣਾ ਰਿਹਾ ਸੀ ਕਿ ਮੈਨੂੰ ਬੁਲਾ, ਉਹ ਕਹਿੰਦੀ ਨਹੀਂ ਮੈਂ ਆਨੀ ਆ ਇੱਥੇ। ਉਹ ਕਿਤੇ ਉੱਥੋਂ ਗਾਜ਼ੀਆ ਬਲਾਦੀ ਸੀ। ਤਾਜੀ ਇਹ ਮੇਰੇ ਨਾਲ ਇਹਨੇ ਜਾਣਾ ਕੋਠੀ ਏਰੀਏ ਚੋਂ, ਅਸੀਂ ਪੈਦਲ ਹੀ ਲੰਘਣਾ, ਇਹਨੇ ਮੈਨੂੰ ਕਹਿਣਾ ਯਾਰ ਕੋਠੀ ਵੇਖ ਕਿੱਥੇ ਰਹੀ ਇਹਨੇ। ਤਾਜੀ ਮੈਨੂੰ ਕਹਿੰਦਾ ਆਪਾਂ ਨਾ ਸਿਕਿਉਰਿਟੀ ਗਾਰਡ ਨਹੀਂ ਰੱਖਣਾ। ਨਹੀਂ ਤੂੰ ਗਾਰਡ ਰੱਖ ਲਈ, ਉਹਦੇ ਪੈਸੇ ਲੱਗਣਾ ਸਾਰਾ। ਅੱਛਾ ਫੇਰ ਨਹੀਂ ਬਸ ਫਿਰ ਮੈਂ ਭਾਈ ਉਹਦੇ ਆਉਣ ਤੋਂ ਹਾਲੇ ਪਹਿਲੇ ਤੂੰ ਵੇਖਿਆ ਨਹੀਂ ਸੀ ਉਹਨੂੰ? ਹਾਂਜੀ ਨਹੀਂ ਪਹਿਲੇ ਤਸਵੀਰਾਂ ਭੇਜਦੀ ਸੀ ਨਾ ਫਿਲਟਰ ਵਾਲੀਆਂ, ਉਹ 'ਚ ਜ਼ਰਾ ਯੰਗ ਲੱਗਦੀ ਸੀ। ਅੱਛਾ ਉਹ ਵੀਡੀਓ ਕਾਲ ਤੇ ਆਈ ਜਦੋਂ ਕੁੱਕੜ ਤਰ੍ਹਾਂ ਮਾਸਕ ਲੰਮਕਿਆ ਸੀ ਉਹਦੇ। ਨਹੀਂ ਇਹ ਗੱਲ ਕਰਤਾ ਫਿਰ ਨਹੀਂ ਸਾਜੀ ਦਿਲ ਤੋੜਿਆ ਸਾਡੀ। ਦਿਲ ਤੋੜਿਆ ਤੂੰ। ਨਹੀਂ ਤਦੀ ਲਾਂਗ ਤੱਕ ਤੇਰੇ ਚਿਹਰੇ ਦਾ ਨੂਰ ਐਵੇਂ ਨਹੀਂ ਗਿਆ। ਅੰਗਰੇਜ਼ ਦੀ ਬਦਦੁਆ। ਕਹਿੰਦੇ ਆ ਨਾ ਉਹ ਜਿੰਨੀ ਵਾਰੀ ਉਹਨੇ ਮੈਨੂੰ ਹੈਂਡਸਮ ਕਿਹਾ ਨਾ ਇੰਨੀ ਵਾਰੀ ਓਏ ਉਹਨੇ ਕਹਿਣਾ ਹੀ ਸੀ। ਓਏ ਉੱਥੇ ਮੂੰਹ ਕੋਈ ਨਹੀਂ ਦਿੰਦਾ। ਉਹ ਹੈਂਡਸਅਪ ਕਹਿੰਦੀ ਸੀ। ਕਿਤੇ ਉੱਥੇ ਤੇ ਗੱਜੂ ਮੱਤੇ ਰਹਿੰਦੀ ਹੋਣੀ। ਉਹ ਨਹੀਂ ਉਸਤਾਦ ਜੀ ਓਹੀਓ ਚ ਰਹਿੰਦੀ ਸੀ ਉਹ। ਅੱਛਾ ਉਹੀ ਓਹੀਓ ਚ। ਤੇ ਪੈਸਾ ਚੰਗਾ ਸੀ? ਪੈਸਾ ਘਰ ਦੀ ਪੂਰੀ ਦੀ ਮੂਵੀ ਤਸਵੀਰਾਂ ਬੱਚੇ ਬੁੱਚੇ ਉਹਦੇ ਬੰਦਾ ਕੋਈ ਨਹੀਂ, ਉਹ ਨੱਥੀ ਸਾਰੇ ਕੁਛ ਹੀ। ਉਸਤਾਦ ਜੀ ਇਹਨੇ ਉਹਦਾ ਨੰਬਰ ਭਲਾ ਕਿੱਦਾਂ ਸੇਵ ਕੀਤਾ, ਲਿਖਿਆ ਖਾਲਾ ਇੰਗਲਿਸ਼। ਅੱਛਾ ਫੇਰ ਤੂੰ ਮਤਲਬ ਤੂੰ ਜ਼ਿਹਨ ਬਣਾ ਲਿਆ ਸੀ ਕਿ ਵੀ ਠੀਕ ਆ ਜਾਵੇ ਵੇਖਣ ਤੋਂ ਪਹਿਲੇ? ਵੇਖਣ ਤੋਂ ਪਹਿਲੇ ਮੇਰਾ ਜ਼ਿਹਨ ਸੀ ਕਿ ਚਲੋ ਆ ਜੇ ਨਾਲ ਰਹੀ ਜਾਵਾਂਗੇ। ਮੇਰਾ ਉਦੋਂ ਵਿਆਹ ਵੀ ਨਹੀਂ ਸੀ ਹੋਇਆ, ਫੇਰ? ਮੈਂ ਜ਼ਿਹਨ ਨੂੰ ਸਾਫ਼ ਹੀ ਸੀ ਕਿ ਠੀਕ ਆ। ਇਹਨੇ ਪਾਸਪੋਰਟ ਬਣਾ ਲਿਆ ਸੀ ਤਾਂ ਜੀ। ਨਹੀਂ ਯਾਰ ਅੱਛਾ ਪਹਿਲੇ ਤੇਰਾ ਜ਼ਿਹਨ ਸੀ ਕਿ ਤੈਨੂੰ ਬੁਲਾਵੇ? ਮੈਂ ਹਾਂਜੀ ਕੋਸ਼ਿਸ਼ ਮੇਰੀ ਸੀ। ਤੂੰ ਉਹਨੂੰ ਕਿਹਾ? ਹਾਂਜੀ। ਤੇ ਉਹਨੇ ਕਿਹਾ ਨਹੀਂ? ਉਹਨੇ ਕਿਹਾ ਨਹੀਂ ਮੈਂ ਨਹੀਂ ਆ ਨਾ ਇੱਥੇ। ਮੈਂ ਕਿਹਾ ਸਾਡਾ ਕਲਚਰ ਹੋਰ, ਕਹਿੰਦੀ ਮੈਂ ਅਪਣਾਵਾਂਗੀ ਤੁਹਾਡਾ ਕਲਚਰ, ਇਹ ਉਹ ਸਾਰਾ ਕੁਝ। ਮੈਂ ਉਹਨੂੰ ਤੇਰਾ ਕਿਹਾ, ਮੈਂ ਕਿਹਾ ਡਾਲਰ ਵਾਲਾ ਮਾਹੌਲ ਇੱਥੇ ਨਹੀਂ ਹੈ, ਬੜੀ ਗੁਰਬਤ ਆ। ਕਹਿੰਦੀ ਨਹੀਂ ਆਪਾਂ ਫੈਕਟਰੀ ਬਣਾਵਾਂਗੇ ਇੱਥੇ, ਕੋਈ ਐਕਸਪੋਰਟ ਇੰਪੋਰਟ ਦਾ ਕੰਮ ਕਰਾਂਗੇ, ਤੂੰ ਨਾ ਘਬਰਾ। ਮੈਂ ਆਉਂ ਉਥੋਂ ਮਤਲਬ ਕੋਈ ਲੱਖ ਡਾਲਰ ਵੀ ਲੈ ਆਈ ਹਾਂ ਇਹਦੇ ਤੋਂ ਇੱਥੇ ਮਤਲਬ ਉਦੋਂ ਕਰੋੜ ਬਣ ਜਾਂਦਾ ਉਹ। ਇਹਨੇ ਮਜ਼ਾ ਲੈ ਲਿਆ ਸੀ ਉਹਨੂੰ। ਉਹ ਵੀ ਉਧਰੋਂ ਆਪਣੇ ਕੰਮ ਦੀ ਦਾਨਸ਼ ਸੀਗੀ। ਉਹ ਇੱਧਰ ਆਉਣ ਤੋਂ ਤਿਆਰ ਹੋ ਗਏ, ਇਹਨੂੰ ਨਹੀਂ ਬੁਲਾਇਆ ਉਹਨੇ। ਉਹ ਕਹਿੰਦੀ ਮੈਂ ਬੱਚਿਆਂ ਸਮੇਤ ਆਣਾ, ਇਹ ਭੱਜਣ ਲੱਗ ਪਿਆ। ਹਾਂਜੀ ਉਹਦੀ ਇੱਥੇ ਆ ਕੇ ਇੰਗਲਿਸ਼ ਵੀ ਇਦਾਂ ਦੀ ਨਾ, ਵਾਟ ਇਜ਼ ਦਿਸ। ਨਹੀਂ ਉਹ ਦੱਸਿਆ ਗਿਆ ਸੀ ਗੁੱਜਰ ਹਾਂਜੀ ਉਹਨੂੰ ਸਾਰਾ ਪਤਾ ਸੀ। ਮੱਝਾਂ ਦਾ ਵੀ? ਉਹਨੂੰ ਮਤਲਬ ਕਿ ਮੈਂ ਦੱਸਿਆ ਕਿ ਸਾਡਾ ਮਾਹੌਲ ਆ, ਅਸੀਂ ਪਰਦਾਦਾਰੀ ਵੀ ਸਾਡਾ ਮਿਲਕ ਫੈਮਿਲੀ ਹੈ। ਉਹਨੂੰ ਦੀਪੋ ਦੇ ਗਾਣੇ ਧਿਆਨ ਕਰਦਾ ਰਿਹਾ। ਤੱਕਰ ਕਹਿਤਾ ਕਿ ਤੂੰ ਜਾ, ਮੈਂ ਤੈਨੂੰ ਆਪਣੇ ਕਾਗਜ਼ ਭੇਜਦੀ ਆ, ਤੂੰ ਅਪਲਾਈ ਕਰ ਮੇਰਾ ਤੇ ਮੈਂ ਆਵਾਂ, ਪੈਸੇ ਵੀ ਭੇਜ। ਅੱਛਾ ਮੈਂ ਭਾਈ ਫਿਰ ਜਦੋਂ ਵੀਡੀਓ ਕਾਲ ਕੀਤੀ ਨਾ, ਉਹ ਕਿਦਾਂ ਆਈ ਵੀਡੀਓ ਕਾਲ ਤੇ? ਪਹਿਲੇ ਨਹੀਂ ਸੀ ਹੁੰਦੀ? ਰੋਜ਼ ਉਹਨੂੰ ਕਹਿੰਦਾ ਸੀ ਨਾ, ਮੈਂ ਉਹਨੂੰ ਬੜਾ ਫੋਰਸ ਕਰਦਾ ਸੀ। ਮੈਂ ਕਿਹਾ ਹੁਣ ਤੇ ਆਪਾਂ ਮਿਲਣ ਵਾਲੇ ਆ, ਹਾਏ ਹੁਣ ਤੇ ਇੰਗਲਿਸ਼ ਚ ਗੱਲਬਾਤ। ਮੈਂ ਕਿਹਾ ਹੁਣ ਤੇ ਦੀਦਾਰ ਬਣਦਾ ਨਾ। ਮੈਂ ਫੁੱਲ ਸ਼ਾਇਰਾਂ ਵਾਲੀਆਂ ਉਹਦੇ ਨਾਲ ਗੱਲਾਂ ਸਟਾਰਟ ਹੀ। ਉਹ ਕਹਿੰਦਾ ਉਹੀ ਤੈਨੂੰ ਮੈਂ ਕਿਹਾ ਨਹੀਂ, ਉਹ ਵਿਚਾਰੀਆਂ ਨੇ ਉਹ ਸਕ੍ਰਿਪਟ ਕਦੇ ਸੁਣਿਆ ਨਹੀਂ, ਜਿਹੜਾ ਇੱਥੇ ਦੇ ਨੈਸ਼ਾ ਕੁਝ ਸਕ੍ਰਿਪਟ ਆ। ਜਦੋਂ ਇਹਦੇ ਨਾਲ ਵੀਡੀਓ ਕਾਲ ਤੇ ਆਈ, ਇੰਜ ਕਰਕੇ ਉਹਨੇ ਹੈਲੋ ਕਿਹਾ, ਵੀਡ ਡੇ ਗਿਆ। ਉਹਨੂੰ ਕਹਿੰਦਾ ਜੇ ਤੂੰ ਮੇਰੇ ਨਾਲ ਪਿਆਰ ਕਰਦਾ ਨਾ, ਹੈਦਰ ਗੁਜਰਾ ਵੀ ਗਾਣਾ ਸੁਣ ਲੈ। ਉਹਨੇ ਉੱਚੀ ਆਵਾਜ਼ ਲਾਇਆ। ਅੱਛਾ ਤੂੰ ਆਪਣੇ ਕਲਚਰ ਦਾ ਦੱਸਦਾ ਰਿਹਾ ਇੱਥੇ? ਸਾਰਾ ਕੁਝ। ਅੱਛਾ ਮੈਂ ਕਿਹਾ ਭਾਈ ਇਹ ਪਾਕਿਸਤਾਨ ਸਾਡਾ ਇਸ ਤਰ੍ਹਾਂ ਮਾਹੌਲ ਆ, ਮੁਸਲਮਾਨ ਮੁਲਕ ਆ। ਕਹਿੰਦੀ ਮੈਂ ਇਹਨੂੰ ਅਪਣਾਉਣ ਲਈ ਤਿਆਰ ਹਾਂ। ਹਾਂ ਬਸ ਭਰਾਵਾ ਫਿਰ ਉਧਰੋਂ ਕੋਈ ਰੌਲਾ ਹੀ ਸੀਗਾ ਯਾਰ ਜੇ ਉਹ ਆ ਜਾਂਦੀ ਹਾਏ ਹਾਏ ਤੇ ਇਸ ਟਾਈਮ ਦੀ ਬੁੱਢੀ ਹੁੰਦੀ। ਹੌਜ਼ਰੀ ਚ ਲਵਾਈ ਹੋਣੀ ਸੀ ਧਾਗੇ ਕੱਟਣ ਤੇ, ਉਹ ਪਿਲੋ ਪਲਟਾਉਂਦੇ ਨਹੀਂ ਸੀ। ਨਹੀਂ ਉਹਦੀ ਏਜ ਇਸ ਟਾਈਮ ਕਿੰਨੇ ਸਾਲ ਪੁਰਾਣੀ ਗੱਲ ਆ? ਤਕਰੀਬਨ 6-7 ਸਾਲ ਪੁਰਾਣੀ ਹੈ ਨਾ। ਹਾਂਜੀ ਨਹੀਂ ਵਿਆਹ ਤੇਰੇ ਨੂੰ ਕਿੰਨੀ ਦੇਰ ਹੋਈ? 4 ਸਾਲ 6 ਸਾਲ ਪੁਰਾਣੀ। ਆਹ ਤੇ ਉਸਤਾਦ ਜੀ ਇੱਕ ਮਿਸਾਲ ਆ, ਉਦੋਂ ਉਹਦੀ ਉਮਰ ਕਿੰਨੀ ਹੋਣੀ ਤੇਰੇ ਸਾਹਮਣੇ? ਉਦੋਂ ਵੀ ਇੰਨੀ ਸੀ 65-70 ਉਹਦੀ ਹੋਣੀ। ਉਹ ਮੇਰੀ 60 ਵੀ ਹੋਵੇ ਤੇ ਇਸ ਟਾਈਮ 66 ਦੀ ਹੋ ਗਈ। 70 ਲਾ ਲਓ ਤੂੰ। ਹਾਂ ਦਾਨਸ਼ ਦਾ ਤੇ ਉਹਦਾ ਵਿਆਹ ਹੋ ਜਾਂਦਾ ਨਾ, ਦਾਨਸ਼ ਦੇ ਕੰਮ ਤੇ ਆਉਣ ਤੋਂ ਪਹਿਲੇ ਉਹਦੇ ਕੋਲ ਪਿਆਰ ਲੈ ਕੇ ਆਇਆ ਕਰ। ਆਹੋ ਇਹੀ ਤੇ ਕਹਿ ਰਹੀ ਆ। ਲੈ ਵੀ ਸੋਚਦਾ ਭਾਈ ਰਾਤ ਨੂੰ ਕਹਿਣਾ ਯਾਰ ਮੈਂ ਚੱਲਾਂ ਯਾਰ ਕਰ ਅੰਮੀ ਬੁੱਢੀ ਮੇਰੀ। ਤਾਜੀ ਨੇ ਪਹਿਲੀ ਦਫਾ ਵੇਖਿਆ ਉਹਨੂੰ ਖਾਲਾ ਕਹਿਤਾ ਸੀ। ਅੱਛਾ ਹੁਣ ਇੱਕ ਮਿਸਾਲ ਆ, ਜਦੋਂ ਅੱਜ ਤੇਰੇ ਸਾਹਮਣੇ ਆਈ ਉਦੋਂ ਤੇਰੇ ਕੀ ਐਕਸਪ੍ਰੈਸ਼ਨ ਸੀ? ਫਸਟ ਕੀ ਕਿਹਾ ਤੂੰ? ਸਾਜੀ ਉਦੋਂ ਤੇ ਤਾਰੀਫ ਹੀ ਕਰਨੀ ਸੀ। ਉਹਦੇ ਡੋਲੇ ਤੇ ਮੋਮਬੱਤੀ ਦਾ ਟੈਟੂ ਬਣਿਆ ਤੇ ਬਾਸ ਇੰਨਾ ਢਿੱਲ ਗਿਆ ਸੀ, ਏਦਾਂ ਲੱਗਦਾ ਸੀ ਪਿਘਲਣ ਹੀ। ਮੁਹੱਬਤ ਕਿਤੇ ਚੱਲਦੀ ਬਣਵਾ ਲਈ।
ਮੈਂ ਕਹਿੰਦਾ ਮੋਮਬੱਤੀ ਕਿਤੇ ਚਾਂਦੀ ਬਣਵਾ ਲਈ। ਇਹਨੇ ਗਾਣਾ ਏਦਾਂ ਗਾਇਆ ਕਰੇ ਜ਼ੋਜਾ ਆਈ ਲਵ ਯੂ। ਉਹ ਉੱਤਰ ਦੀ ਭਾਈ ਅੱਛਾ ਇੱਕਦਮ ਤੂੰ ਜਦੋਂ ਵੇਖਿਆ ਹਾਂਜੀ ਤੇ ਤੂੰ ਉਦੋਂ ਹੀ ਮੈਂ ਬੁੱਝ ਗਿਆ ਸੀ ਜਦੋਂ ਵੇਖਿਆ ਹੀ ਹੈ ਨਾ ਔਨ ਹੋਈ ਸਾਹਮਣੇ ਆਈ ਆਪਣੀ ਉਹ ਸਾਲਾ ਉਹ ਤਿਆਰ ਹੋ ਕੇ ਆਈ ਹੋਣੀ। ਤੇ ਮੈਂ ਉਹਨੂੰ ਪਰ ਉਹ ਕਾਲ ਤੇ ਪੂਰਾ ਰਿਸਪੌਂਸ ਦਿੱਤਾ ਕਿ ਕੋਈ ਨਹੀਂ ਯਾਰ ਹੁਣੇ ਇੱਕਦਮ ਨਾ ਹੋ ਜਵੇ। ਇਹ ਕਾਲ ਚੁੱਕਦੇ ਕੱਚਾ ਪੈ ਗਿਆ ਕਹਿੰਦਾ ਸਾਸੂ ਮਾਂ ਸਲਾਮ ਅਲੈਕੁਮ। ਇਹਦਾ ਸਮਝੇ ਵੀ ਸਾਸੂ ਮਾਂ ਹੈ। ਨਹੀਂ ਉਸ ਤੋਂ ਬਾਅਦ ਫਿਰ ਗੱਲ ਹੋ ਕਿੰਨੀ ਦੇਰ ਗੱਲ ਹੋਈ ਕਾਲ 'ਚ? ਤਕਰੀਬਨ 5-6 ਮਿੰਟ ਕਿਉਂਕਿ ਇੰਗਲਿਸ਼ ਮੇਰੀ ਵੀ ਅੜਨ ਦਈ ਸੀ ਉਹਨੂੰ ਵੀ ਏਡੀ ਸਮਝ ਨਹੀਂ ਸੀ ਆਉਂਦੀ ਬਾਕੀ ਮੁਤਮਿਨ ਉਹ ਹੋ ਗਈ ਸੀ ਕਿ ਚਲੋ ਮੇਰੀ ਜ਼ਿੰਦਗੀ ਦਾ ਸਾਥੀ। ਮੈਂ ਅੱਛਾ ਨਹੀਂ ਇੱਕ ਮਿੰਟ ਠਹਿਰ ਜੋ ਮੈਨੂੰ ਦੱਸ। ਅੱਛਾ ਉਸ ਤੋਂ ਬਾਅਦ ਤੂੰ ਦੇਖਿਆ ਵੀ ਉਹਦਾ ਚਿਹਰਾ ਵਾਲ ਇਹ ਹਾਂਜੀ, ਉਹ ਹਾਂਜੀ। ਜਿਹੜਾ ਟੈਟੂ ਨਜ਼ਰ ਆਇਆ ਤਾਂ ਮਤਲਬ ਉਹਨੇ ਕੋਈ ਸ਼ਰਟ ਹੈ ਪਾਈ ਹੋਣੀ ਕੋਈ ਚੀਜ਼ ਉੱਥੇ ਦੇ ਸਲੀਵਲੈਸ ਪਾਈ ਸੀ ਨਾ ਸਾਡੀ ਇੰਜ ਬਾਜ਼ੂ ਨਜ਼ਰ ਆ ਰਹੇ ਸੀ ਇੰਜ ਮਾਸ ਇੱਥੋਂ ਜਿਹੜਾ ਧੋਣ ਤੋਂ ਵੀ ਉਹ ਵੀ ਨਹੀਂ ਕਿ ਉਹ ਪਤਾ ਚੱਲਦਾ ਸੀ ਕਿ ਬਜ਼ੁਰਗ ਕਿ 60 ਕੁ ਸਾਲ ਉਮਰ ਹੈ। ਹਾਂਜੀ ਇੰਨੀ ਕਿ ਹੈ ਸੀ। ਅੱਛਾ ਉਹਨੇ ਤੈਨੂੰ ਕਿੰਨੀ ਦੱਸੀ ਸੀ ਉਮਰ ਆਪਣੀ? ਉਹ ਇੱਥੇ ਹੁੰਦੀ ਉਹਨੇ ਮਾਈ ਨੇ ਲਾਲ ਵਾਲਾ ਕਰਕੇ ਫਿਰਦੀ ਹੋਣੀ ਸੀ। ਮੇਰੀ ਲਾ ਕੇ ਨਹੀਂ ਉਹਨੇ ਤੈਨੂੰ ਦੱਸੀ ਕਿੰਨੀ ਕਿ ਮੇਰੀ ਉਮਰ ਕਿੰਨੀ ਉਹਨੇ ਹੈ? ਕਹਿੰਦੀ ਮੇਰੀ 46-45 ਸਾਲ ਇੰਨੀ ਉਮਰ। ਤੇਰੀ ਉਦੋਂ ਕਿੰਨੀ ਸੀ? ਮੇਰੀ ਸੀਗੀ ਉਦੋਂ 27-28 ਸਾਲ। ਉਹ ਹਿਸਾਬ ਹੋ ਗਿਆ। ਹੁਣ ਤੁਸੀਂ ਆ ਮੁੰਡੇ ਦਾ ਕਹਿ ਰਹੇ ਹੋ ਇੱਕ ਮਿਸਾਲ ਆ ਤੁਸੀਂ ਆ ਮੁੰਡੇ ਦਾ ਕਹਿ ਰਹੇ ਹੋ ਜੀ ਕਿ ਮੁੰਡਾ 20 ਸਾਲ ਦਾ ਤੇ ਉਹ ਕਿੰਨੇ ਸਾਲ ਦੀ? 35 35 ਸਾਲ 35 ਸਾਲ ਦੀ। ਵਜਨ 40 ਦੀ ਵੀ ਹੋਵੇ 20 ਸਾਲ ਉਹਦਾ ਹਿਸਾਬ ਲਾ ਉਹ ਕਮ ਸੇ ਕਮ 55 ਪਲੱਸ ਹੋਣੀ ਆ ਉਹਨੇ 46 ਦੱਸਿਆ। ਹਾਂਜੀ ਜੈਨਵਰ ਉਹਦੀ 50 ਵੀ ਉਮਰ ਹੋਵੇ ਤੇ ਇਹ 27 ਦਾ ਸੀ। ਤੇ ਅਗਰ ਇੱਕ ਮਿਸਾਲ ਆ ਦਾਨੇ ਸਾਹਿਬ ਅਗਰ ਉਹ ਇਸ ਮਤਲਬ ਠੀਕ ਹੁੰਦੀ ਥੋੜਾ ਬਹੁਤ ਮੂੰਹ ਮੱਥੇ ਲਾ ਦਿੰਦੀ ਤੇ ਤੁਸੀਂ ਓਕੇ ਸੀ? ਹੋਰ ਲਓ ਭਾਜੀ ਇਹ ਤੇ ਇੱਥੇ ਉਹ ਮੈਨੂੰ ਉੱਥੇ ਬੁਲਾ ਲੈਂਦੀ ਤੇ ਇਸ ਉਮਰ 'ਚ ਵੀ ਓਕੇ ਸੀ। ਓਏ ਮੇਰੇ ਅੱਛਾ ਰੌਲਾ ਵਿੱਚ। ਰੌਲਾ ਇਹ ਸੀ ਤੂੰ ਕਿਹਾ ਵੀ ਇਹ ਇੱਥੇ ਆ ਕੇ ਯਾਰ ਲੇਕਿਨ ਦੇਖਣਾ ਅਗਰ ਦੇਖੋ ਅਗਰ ਤੁਸੀਂ ਮਤਲਬ ਥੋੜੀ ਜੀ ਬਗੈਰਤੀ ਦਾ ਮੁਜ਼ਾਹਰਾ ਕਰ ਲੈਂਦੇ ਉਹਨੂੰ ਤੂੰ ਕਹਿੰਦੇ ਕਿ ਠੀਕ ਹੈ ਲੇਕਿਨ ਤੂੰ ਇਦਾਂ ਕਰਨਾ ਤੂੰ ਤੇਰੇ ਕੋਲ ਕਿੰਨੀ ਰਾਸ ਆ ਸਾਰਾ ਵੇਚ ਕੇ ਤੇ 5-7 ਲੱਖ ਡਾਲਰ ਲੈ ਕੇ ਆ। ਉਹਨੇ ਸਾਜੀ ਕਿਹਾ ਸੀ ਕਿ ਤੂੰ ਮੁਆਸ਼ੀ ਤੌਰ ਤੇ ਨਹੀਂ ਪਰੇਸ਼ਾਨ ਹੋਣਾ ਮੇਰੇ ਕੋਲ ਪੈਸੇ ਵੀ ਹੈ ਵਾ ਸਾਰਾ ਕੁਝ ਹੈ ਵਾ ਮੈਂ ਤੈਨੂੰ ਵੀ ਕਹਿੰਦੀ ਬੁਲਾ ਸਕਦੀ ਹਾਂ ਕਹਿੰਦੀ ਪਰ ਲੇਕਿਨ ਆਪਾਂ ਸੈਟਅਪ ਉੱਥੇ ਹੀ ਲੈਣਾ ਵਾ ਪਾਕਿਸਤਾਨ। ਇਹ ਵੀ ਕੀ ਵਜ੍ਹਾ ਸੀ? ਉਹ ਉਧਰ ਕਿਤੇ ਬਾਜ਼ਾਰਾਂ 'ਚ 4 ਵਜੇ ਦੀ ਸੀਗੀ। ਨਹੀਂ ਉਹਦੇ ਨਹੀਂ ਕਿਹੜਾ 4 ਹੋਏ? ਸਹੀ ਆ ਸਹੀ ਆ। ਬਾਜ਼ਾਰਾਂ 'ਚ ਮਾਈਆਂ ਨਹੀਂ ਵੇਚਦੀਆਂ ਰੱਖ ਕੇ ਤੁਹਾਡਾ ਤੇ ਖਾਲਸ ਕਿਆ ਬਾਤ ਆ ਹਲੇ ਪਰਸੋਂ ਡੱਬਾ ਲੈ ਕੇ ਅਸੀਂ ਡੱਬਾ ਹਰਾਮ ਕਰ ਸਕਦੇ ਕਿਆ ਬਾਤ ਆ। ਉਸਤਾਦ ਜੀ ਮੈਂ ਤੁਹਾਨੂੰ ਦੱਸਾਂ ਉਹ ਕਲਚਰ ਦੀਆਂ ਸ਼ਦਾਈ ਹੋ ਜਾਂਦੀਆਂ ਵਾ। ਹਾਂ ਨਹੀਂ ਇੱਕ ਮਿੰਟ ਜਾ। ਅੱਛਾ ਤੈਨੂੰ ਕੀ ਲੱਗਾ ਕਿ ਉਹਨੂੰ ਇੱਥੇ ਦਾ ਕਿਹੜੀ ਚੀਜ਼ ਖਿੱਚ ਪਾ ਰਹੀ ਹੈ ਨਹੀਂ ਕਿਉਂ ਇੱਥੇ ਆਉਣ ਦਾ ਕਹਿ ਰਹੀ ਸੀ? ਤੂੰ ਉਹਨੂੰ ਗਟਰਾਂ ਦਾ ਦੱਸਿਆ ਇੱਥੇ? ਤੂੰ ਉਹਨੂੰ ਤਸਵੀਰ ਭੇਜ ਗਟਰ ਤੇ ਜਿਹੜੀ ਮਲਾਈ ਆਈ ਹੁੰਦੀ ਉਹਦੀ ਵੀ ਤਸਵੀਰ ਭੇਜੀ ਤੇ ਉਹਨੇ ਆਹੋ ਜਿਹੜੀ ਉੱਪਰ ਜੰਮੀ ਹੁੰਦੀ ਆ ਇਹਨੇ ਭੇਜੀ ਉਹਨੂੰ ਇਦਾਂ ਦੀਆਂ ਚੀਜ਼ਾਂ ਭੇਜਣੀਆਂ ਸੀ। ਦਿਲ ਉਧਰ ਦਾ ਉਹਦਾ। ਸਾਜੀ ਉਹਨੂੰ ਇਦਾਂ ਦੀਆਂ ਤਸਵੀਰਾਂ ਭੇਜਦਾ ਹੁੰਦਾ ਸੀ ਕਿ ਜਿੱਦਾਂ ਸਾਡੇ ਰੋਡਾਂ ਦੇ ਹਾਲਾਤ ਆ ਜੋ ਕੂੜਾ ਕਬਾੜੀਆ ਬੱਚੇ ਕਿੱਦਾਂ ਫਿਰਦੇ ਆ ਨੰਗੇ ਕਿ ਪੜਕੇ ਉਹ ਇੰਜੋਏ ਕਰਦੀ ਹੋਣੀ ਕਿ ਉਹ ਮੈਂ ਦੇਖਣਾ ਵਾਟ ਅ ਚਾਹੁੰਦੀ ਲਾਈਫ। ਕਹਿੰਦੀ ਆ ਲਾਈਫ ਆ ਪਤਾ ਲਾਈਫ ਬੜਾ ਓਏ ਅੱਜ ਵੀ ਉੱਥੇ ਕਈ ਐਸੀਆਂ ਨੇ ਹੁਣ ਵੀ ਇਹ ਤੇ ਉਹ ਨਾ ਜਿਹੜੀ ਆ ਗਈ ਇੱਥੇ ਲੱਖਾਂ ਲੋਕ ਜਿਹੜੇ ਹਾਲੇ ਗੱਲ ਕਰ ਰਹੇ ਨੇ ਹਾਂਜੀ ਜਾਂ ਨਹੀਂ ਬੁਲਾਉਂਦੇ ਜਾਂ ਕਈਆਂ ਨੂੰ ਉਹ ਬੁਲਾ ਲੈਂਦੀਆਂ ਉਹ ਪਤਾ ਨਹੀਂ ਕਿੰਨੇ ਨੇ। ਸਹੀ ਗੱਲ। ਇਹ ਤੇ ਮੰਜ਼ਰੇ ਆਮ ਤੇ ਆ ਗਿਆ ਨਾ ਸਿਸਟਮ। ਪਰ ਸਾਜੀ ਕਿਸੇ ਨਾਲ ਮੁਹੱਬਤ ਕਰ ਲੇਕਿਨ ਯਾਰ ਇਹ ਤੂੰ ਜ਼ੁਲਮ ਕੀਤਾ ਇਹ ਤੈਨੂੰ ਉਹਦੀ ਬਦਵਾ ਲੱਗੀ ਹਾਂਜੀ ਔਰ ਮੁਸਲਸਲ ਲੱਗ ਰਹੀ ਆ ਉਹ ਹੈਗੀ ਹੁਣ ਇਸ ਟਾਈਮ। ਮੈਨੂੰ ਕੀ ਪਤਾ ਸਾਜੀ ਲੈ ਅੱਛਾ ਨਥੀ ਕਿਤਾ ਕਰਾਇਆ ਕਾਲ ਹੋ ਗਈ ਕਾਲ ਤੋਂ ਬਾਅਦ ਐਂਡ ਤੇ ਬਲਾਕ ਉਹ ਦਸਤੀ ਨਹੀਂ ਹਾਂ ਸ਼ਾਮ ਨੂੰ ਮੈਂ ਉਹਨੂੰ ਮੈਸੇਜ ਕਰਕੇ ਕਿਹਾ ਮੈਂ ਕਿਹਾ ਮੇਰੇ ਘਰ ਦੇ ਨਹੀਂ ਮੰਨਣ ਦੇ ਉਹ ਕਹਿੰਦੇ ਨਹੀਂ ਤੇਰੀ ਰਿਸ਼ਤੇਦਾਰਾਂ ਨਾਲ ਸ਼ਾਦੀ ਕਰਨੀ ਹੈ ਅਸੀਂ ਬਚਪਨ ਤੋਂ ਜ਼ੁਬਾਨ ਦਿੱਤੀ ਹੋਈ ਉਹਨੂੰ ਮੈਂ ਫਿਲਮੀ ਸਕ੍ਰਿਪਟ ਸੁਣਾ ਕੇ ਸੋਰੀ ਕਰ ਲਿਆ ਉਹ ਤਾਂ ਤੇ ਬਲੌਕ ਕਰਤਾ। ਤਾਲਾ ਹੁੰਦੀ ਜੀ ਉਹ ਪਰੇਸ਼ਾਨ ਹੋ ਗਈ ਕਹਿੰਦੀ ਤੇਰੇ ਘਰ ਦੇ ਵੀ ਨਹੀਂ ਮੰਨਣ ਡਏ। ਯਾਰ ਉਹਦੀ ਮੈਨੂੰ ਆਈਡੀ ਦੇ ਮੈਂ ਉਹਨੂੰ ਪੁੱਛਾਂ ਕਿ ਬਾਜੀ ਕੀ ਗੱਲ ਮਸਲਾ ਬਣਿਆ। ਨਹੀਂ ਮੈਂ ਉਹ ਬਾਜੀ ਤੇਰੇ ਤੋਂ ਬਗੈਰ ਉਹ ਦੇਖ ਲਾ ਉਹਨੇ ਘਰ ਕੋਲ ਸ਼ਾਦੀ ਵੀ ਨਹੀਂ ਕੀਤੀ। ਨੰਬਰ ਦੇ ਉਹਨੂੰ ਮੈਂ ਬੁਲਾ ਲੈਣਾ ਓਏ ਉਹਨੂੰ ਮੈਂ ਕਹਿਣਾ ਮੈਂ ਬੁਲਾ ਲੈਣਾ ਵਾ ਮੈਂ ਉਹਦਾ ਭਰਾ ਵਾਂ ਵੱਡਾ ਉਹਨੇ ਤੇ ਸ਼ਾਦੀ ਨਹੀਂ ਕੀਤੀ ਉਹਨੇ ਤਾਂ ਲੜ ਪਿਆ ਆਪਣੇ ਘਰਦਿਆਂ ਦੇ ਨਾਲ। ਉਹਦਾ ਮੈਂ ਦਿਲ ਇੱਥੇ ਲੈ ਜਾਣਾ ਉਹਨੇ ਉਹ ਨੱਸੀ ਨਹੀਂ ਆਉਣਾ ਤੇ ਲਿਆ ਕੇ ਮੈਂ ਸਿੱਧਾ ਤੇ ਘਰ ਛੱਡ ਦੇਣੀ ਆ ਮੈਂ ਬਾਹਰ ਖਲੋ ਕੇ ਆਇਆ ਕਰਾਂ। ਆਪ ਚੀਪਾ ਸਾਹਿਬ ਬਣ ਕੇ ਸਾਈਡ ਤੇ ਬਹਿ ਗਏ। ਇਹ ਨਾ ਹੋਵੇ ਸਾਲ ਬਾਅਦ ਉਹਦਾ ਵੀ ਚੈਨਲ ਬਣਿਆ ਹੋਵੇ। ਤੇ ਆਈਡੀ ਕੀ ਕਰਦੀ ਆ ਸ਼ਾਹਕੋਟ ਰੈਸਟੋਰੈਂਟ ਤੇ ਕੰਮ ਕਰਦੀ ਹੈ ਜਾ ਕੇ ਮਿਲੋ ਡਰਾਈਵਰ। ਉਹ ਨਹੀਂ ਉਹ ਛਾਲ ਨਹੀਂ ਉਹ ਯੂਐਸਏ ਦੀ ਸੀ। ਹਾਂਜੀ ਯੂਐਸਏ ਦੀ ਉਹਦਾ ਨਾਮ ਅੰਜਲੀਨਾ ਚੈਨੀ ਆ। ਅੰਜਲੀਨਾ ਚੈਨੀ। ਅੱਛਾ ਮੈਂ ਉਹਦੇ ਭਰਾ ਨੂੰ ਜਾਣਦਾ ਹਾਂ ਉਹਨੂੰ ਦੱਸਣਾ ਦੇ ਮੈਨੂੰ ਲੱਗ ਰਿਹਾ ਕਿ ਮੈਂ ਉਹਦੇ ਕਿਸੇ ਨਾ ਭਤੀਜੇ ਨੂੰ ਜਾਂ ਭਰਾ ਨੂੰ ਜਾਣਦਾ ਛੋਟੇ ਨੂੰ ਜਾਂ ਉਹਦੇ ਮੁੰਡੇ ਨੂੰ
ਹੈ ਮੇਰਾ ਇਦਾਂ ਦਾ ਬਾਤ। ਹਾਂਜੀ ਉਹਦਾ ਮੈਂ ਫੈਨ ਭਲਾ ਕਿਉਂ ਹੋ ਗਿਆ ਸੀ, ਸਰੀਲੀ ਬੜੀ ਸੀ। ਅੱਛਾ ਹਾਂਜੀ ਅੱਛਾ ਅੱਛਾ ਅੱਛਾ, ਯਾਰ ਗਾਉਂਦੀ ਵੀ ਸੀ। ਗਾਉਂਦੀ ਸੀ। ਬੱਕਾ ਬੱਕਾ ਬੜਾ ਸੀ ਉਹਦਾ ਮਸ਼ਹੂਰ ਉਸਤਾਦ। ਵਕਾ ਵਕਾ ਨਹੀਂ, ਉਹ ਬੜਾ ਗਾਉਂਦੀ ਸੀ। ਮੈਂ ਪਾਣੀ ਪ੍ਰੇਮੀ ਆ ਲੰਮੇ ਦਾ, ਬਹੁਤ ਗਾਉਂਦੀ। ਹਾਂਜੀ ਉਹ ਇੰਗਲਿਸ਼ ਨੂੰ ਬਾਲਾ ਕਰਦੀ। ਅੱਛਾ ਤੂੰ ਉਹਨੂੰ ਕਦੀ ਕੋਸ਼ਿਸ਼ ਕੀਤੀ ਸੀ ਕਿ ਉਰਦੂ ਬੋਲ ਜਾਂ ਪੰਜਾਬੀ ਬੋਲ ਲਫ਼ਜ਼ ਕਹਿ? ਕੁਛ ਲਫ਼ਜ਼ ਸਿਖਾਏ ਸੀ, ਸ਼ੁਕਰੀਆ ਇਹ ਉਹ। ਅੱਛਾ ਹਾਂਜੀ ਇਦਾਂ ਦੀ। ਬੜੀ ਬਰੀਕ ਮਾਈਂਡ ਹੁੰਦੀਆਂ ਨੇ, ਸਿੱਖ ਜੋ ਉਹਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ। ਉਹ ਸ਼ੁਕਰੀਆ ਯਾਰ, ਉਰਦੂ ਚ ਸ਼ੁਕਰੀਆ। ਅੱਛਾ ਫੇਰ ਠੀਕ ਆ। ਦੱਸ ਗਾਲਾਂ ਵੀ ਦਿਖਾਈਆਂ ਤੇ ਉਹਨੇ ਤੈਨੂੰ ਫਰੈਂਡ ਰਿਕੁਐਸਟ ਭੇਜੀ ਸੀ ਕਿ ਮਦਰ ਰਿਕੁਐਸਟ ਭੇਜੀ ਸੀ? ਐਸਾ ਮਦਰ ਫਰੈਂਡ। ਬ੍ਰਦਰ ਰਿਕੁਐਸਟ। ਮਦਰ ਰਿਕੁਐਸਟ ਭੇਜੀ ਉਹਨੇ ਕਿ ਮੈਨੂੰ ਬੱਚਾ ਚਾਹੀਦਾ ਵਾ, ਇਹ ਵਿਆਹ ਵਾਲੇ ਚੱਕਣਾ ਪੈ ਗਿਆ। ਇੱਕ ਲਫ਼ਜ਼ ਨੇ ਉਹਨੂੰ ਸਿਖਾਇਆ ਸੀ, ਉਹਦਾ ਬੜਾ ਮਜ਼ਾ ਲੈਂਦੇ ਸੀ ਅਸੀਂ। ਉਹ ਕਹਿੰਦੀ ਸੀ ਲੰਬ ਕਾੜ ਝੋਲੀ ਏ। ਲੰਬ ਕੱਢ ਛੋੜੀ।